ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਕਿਸਾਨਾਂ ਦੀ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਕਿਸਾਨਾਂ ਵੱਲੋਂ ਜੋ ਤਿੰਨ ਜਿਹੜੇ ਖੇਤੀਬਾੜੀ ਬਿੱਲਾਂ ਦੇ ਖਿਲਾਫ ਜਿਹੜਾ ਚਲਾਇਆ ਜਾ ਰਿਹਾ ਜਿਹੜਾ ਸੰਘਰਸ਼ ਹੈ ਪੂਰੇ ਜੋਬਨ ਤੇ ਹੈ ਔਰ ਬੀਜੇਪੀ ਵੱਲੋਂ ਇਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਪੰਜਾਬ ਵਿਚਲੇ ਜਿਹੜੇ ਬੀਜੇਪੀ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਨੇ ਬਿਆਨ ਦਿੱਤਾ ਹੈ ਕਿ ਉਸ ਨੇ ਭਾਰਤ ਦੇ ਖੇਤੀਬਾੜੀ ਮੰਤਰੀ ਨੂੰ ਕਿਹਾ ਹੈ ਕਿ ਖੇਤੀ ਬਿੱਲ ਅੰਗਰੇਜ਼ੀ ਤੇ ਹਿੰਦੀ ਵਿੱਚ ਹਨ, ਸੋ ਇਹਨਾਂ ਨੂੰ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਨਹੀਂ ਸਮਝ ਸਕਦੇ, ਸੋ ਇਸ ਲਈ ਇਹਨਾਂ ਬਿੱਲਾਂ ਨੂੰ ਪੰਜਾਬੀ ਵਿੱਚ ਛਾਪ ਕੇ ਇਹਨਾਂ ਕਿਸਾਨਾਂ ਨੂੰ ਦਿੱਤਾ ਜਾਏ। ਸੋ ਵਿਊਅਰਸ ਦੇਖੋ ਇਹ ਕਿਸ ਤਰ੍ਹਾਂ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਜਜ਼ਬਾਤਾਂ ਨਾਲ ਖੇਲਿਆ ਜਾ ਰਿਹਾ ਹੈ ਔਰ ਕਿਸ ਤਰ੍ਹਾਂ ਇਹ ਤਨਜ ਕੀਤੀ ਜਾ ਰਹੀ ਹੈ, ਮਜ਼ਾਕ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਤਾਂ ਜਿਹੜੀਆਂ ਹਕੂਮਤਾਂ ਹੁੰਦੀਆਂ ਨੇ ਉਹ ਜੇ ਆਪਣੇ ਸ਼ਹਿਰੀਆਂ ਆਪਣੇ ਲੋਕਾਂ ਦੇ ਦਰਦ ਨੂੰ ਸਮਝਣ ਤੇ ਫਿਰ ਉਹ ਉਸ ਕਿਸਮ ਦੇ ਕਾਨੂੰਨ ਪਾਸ ਨਹੀਂ ਕਰਦੀਆਂ ਜਿਹੜੇ ਕਿ ਉਹਨਾਂ ਦੇ ਹਿੱਤਾਂ ਦੇ ਖਿਲਾਫ ਹੋਣ। ਬਿਲਕੁਲ। ਦੂਸਰਾ, ਜੇ ਕੁਝ ਇਸ ਕਿਸਮ ਦੀ ਗਲਤੀ ਕਰ ਵੀ ਬੈਠਣ ਤੇ ਫਿਰ ਜਦੋਂ ਵਿਰੋਧ ਦੀ ਆਵਾਜ਼ ਉੱਠਦੀ ਹੈ ਉਸ ਨੂੰ ਅਪੋਜ਼ ਕੀਤਾ ਜਾਂਦਾ ਹੈ ਤੇ ਉਹ ਉਸ ਵੱਲ ਧਿਆਨ ਦਿੰਦੇ ਨੇ ਜੋ ਗਲਤੀਆਂ ਨੇ, ਤਰੁੱਟੀਆਂ ਨੇ, ਕਮਜ਼ੋਰੀਆਂ ਨੇ ਉਹਨਾਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਜੀ। ਲੇਕਿਨ ਇਸ ਦੇ ਉਲਟ ਜਿਹੜੀਆਂ ਜ਼ਾਬਰ ਹਕੂਮਤਾਂ ਨੇ ਉਹ ਪਹਿਲਾਂ ਹੀ ਕਾਨੂੰਨ ਇਸ ਕਿਸਮ ਦਾ ਜਦੋਂ ਬਣਾਉਂਦੀਆਂ ਨੇ ਤੇ ਉਹਨਾਂ ਦੇ ਸਾਹਮਣੇ ਕਲੀਅਰ ਹੁੰਦਾ ਹੈ ਕਿ ਉਹਨਾਂ ਨੇ ਕਿਹਨੂੰ ਟਾਰਗੇਟ ਕਰਨਾ ਹੈ, ਡੈਲੀਬਰੇਟ ਹੁੰਦਾ ਹੈ। ਬਿਲਕੁਲ। ਫਿਰ ਜਦੋਂ ਉਸ ਦੇ ਖਿਲਾਫ ਆਵਾਜ਼ ਉੱਠਦੀ ਹੈ, ਨੋ ਮੈਟਰ ਕਿੰਨੀ ਪਾਵਰਫੁਲ ਆਵਾਜ਼ ਹੈ, ਤੁਸੀਂ ਉਸ ਨੂੰ ਰਿਡੀਕਿਊਲ ਕਰੋ, ਉਸ ਦਾ ਮਜ਼ਾਕ ਬਣਾਓ। ਪਹਿਲਾਂ ਤਾਂ ਡਿਨਾਈ ਕਰੋ ਕਿ ਨਹੀਂ ਇਹ ਕਿਰਾਏ ਦੇ ਨੇ ਤੇ ਕਿਸਾਨ ਹੀ ਨਹੀਂ ਹੈ, ਇਹ ਤਾਂ ਪਹਾੜੇ ਤੇ ਲਿਆਂਦੇ ਨੇ। ਜਿਵੇਂ ਇਹਨਾਂ ਨੇ 3 ਖੇਤੀ ਕਾਨੂੰਨਾਂ ਦੇ ਸਿਲਸਿਲੇ 'ਚ ਅਸੀਂ ਦੇਖ ਰਹੇ ਹਾਂ ਕਿ ਆਲਮੋਸਟ ਕਿੰਨੇ ਹਫ਼ਤੇ ਗੁਜ਼ਰ ਗਏ ਨੇ, ਪੰਜਾਬ, ਹਰਿਆਣਾ, ਈਵਨ ਮਹਾਰਾਸ਼ਟਰ, ਕਰਨਾਟਕਾ ਤੱਕ। ਔਰ ਇੱਕ ਤਾਂ ਇਹਨਾਂ ਨੇ ਜਿਵੇਂ ਆਪਣਾ ਗੋਦੀ ਮੀਡੀਆ ਦੇ ਥੱਲੇ ਜਿਹੜਾ ਇਹਨਾਂ ਦਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਖਬਰ ਹੀ ਗਾਇਬ ਕਰ ਦਿੱਤੀ। ਅੱਛਾ। ਔਰ ਕਿਵੇਂ ਇਹਨਾਂ ਨੇ ਮੇਨ ਸਟ੍ਰੀਮ ਮੀਡੀਆ ਨੂੰ ਕੰਟਰੋਲ ਕੀਤਾ ਹੈ। ਇੱਕ ਸਟੋਰੀ ਜਿਹੜੀ ਮਹਾਰਾਸ਼ਟਰ ਦੇ ਹਵਾਲੇ ਨਾਲ ਆਈ, ਉਹਨਾਂ ਦੇ ਡੀਜੀਪੀ ਪੁਲਿਸ ਨੇ ਬੰਦੇ ਵੀ ਫੜੇ ਨੇ, ਕੇਸ ਵੀ ਰਜਿਸਟਰ ਕੀਤਾ ਹੈ ਕਿ ਕਿਵੇਂ ਇਸ ਵੇਲੇ ਭਾਰਤ 'ਚ ਜਿਹੜੇ ਟੌਪ ਝੂਠ ਫੈਲਾਉਣ ਵਾਲਾ ਇਹਨਾਂ ਦਾ ਗੋਦੀ ਮੀਡੀਆ, ਜਿਨ੍ਹਾਂ 'ਚ ਅਰਨਾਬ ਗੋਸਵਾਮੀ ਦਾ ਰਿਪਬਲਿਕ ਟੀਵੀ ਹੈ, ਉਹਦੇ 'ਚ ਟਾਈਮਸ ਨਾਓ ਹੈ ਔਰ ਇਹਨਾਂ ਦੀਆਂ ਰੇਟਿੰਗਸ ਆ ਰਹੀਆਂ ਜੀ 5 ਲੱਖ ਉਸ ਦਾ, ਜਿਹਨੂੰ TRP ਕਹਿੰਦੇ ਨੇ ਕਿ ਭਾਈ ਇਹ ਜਿਹੜਾ ਕਿਵੇਂ ਇਹ ਕਾਊਂਟ ਕਰਦੇ ਨੇ ਕਿ TRP ਉਹਨਾਂ ਨੂੰ ਇਵੇਂ ਦੱਸਿਆ ਜਾ ਰਿਹਾ ਵੀ ਨੇੜੇ ਤੇੜੇ ਕੋਈ ਹੋਰ ਹੈ ਵੀ ਨਹੀਂ। ਔਰ ਜਿਹੜਾ ਮਹਾਰਾਸ਼ਟਰ ਪੁਲਿਸ ਨੇ ਕੇਸ ਫੜਿਆ ਕਿਉਂਕਿ ਜ਼ਾਹਰ ਹੈ ਹੁਣ ਮਹਾਰਾਸ਼ਟਰ 'ਚ ਜਿਹੜੀ ਹੈ ਸ਼ਿਵ ਸੈਨਾ ਜਿਹੜੀ ਹਕੂਮਤ ਦੀ ਕਰ ਰਹੀ ਹੈ ਕਾਂਗਰਸ ਨਾਲ ਮਿਲ ਕੇ, ਉਹਨਾਂ ਦਾ ਪੂਰਾ ਟਕਰਾਅ ਹੈ। ਔਰ ਅਰਨਾਬ ਗੋਸਵਾਮੀ ਔਰ ਦੂਸਰੇ ਜਿਹੜੇ ਰਿਪਬਲਿਕ ਵਾਲੇ ਉਹਨਾਂ ਨੇ ਰੀਆ ਚੱਕਰਵਰਤੀ ਮਾਮਲੇ 'ਚ ਉਹਨੂੰ ਜਿਵੇਂ ਭੁਗਤਾਇਆ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਦੇ ਖਿਲਾਫ ਸ਼ਿਵ ਸੈਨਾ ਦੇ। ਸੋ ਹੁਣ ਉਹਨਾਂ ਨੇ ਵੀ ਬਰੀਕੀ ਨਾਲ ਦੇਖਣਾ ਸ਼ੁਰੂ ਕੀਤਾ ਕੀ ਹੈ ਔਰ ਉਹਨਾਂ ਨੇ ਦੇਖਿਆ ਕਿ ਵੀ ਜਿਹੜਾ TRP ਮੈਸ਼ਰ ਕਰਨ ਦੇ ਲਈ ਬੈਰੋਮੀਟਰ ਲਾਏ ਜਾਂਦੇ ਨੇ ਕਿ ਭਾਈ ਜਿਨ੍ਹਾਂ ਨੇ ਦੇਖਣਾ ਕਿ ਕਿਵੇਂ ਇਹਨਾਂ ਨੇ ਉਹਨਾਂ ਨੂੰ ਮੈਨੀਪੂਲੇਟ ਕੀਤਾ ਹੈ। ਜਿਨ੍ਹਾਂ ਦੇ ਲੱਗੇ ਹੋਏ ਨੇ ਬੈਰੋਮੀਟਰ ਉਹਨਾਂ ਨੂੰ ਐਕਸਟਰਾ ਪੈਸੇ ਵੱਡੀਆਂ ਸਕਰੀਨਾਂ ਵਾਲੇ ਟੀਵੀ ਗਿਫਟ ਕਰਦੇ ਨੇ ਤੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਵੀ ਤੁਸੀਂ ਇਹ ਇਵੇਂ ਕਰੋ ਵੀ ਇਹ ਪ੍ਰੋਗਰਾਮ 6 ਘੰਟੇ ਔਨ ਰੱਖੋ ਔਰ ਦੂਸਰਾ ਤੁਹਾਨੂੰ ਇੰਨੇ ਪੈਸੇ ਦੇਵਾਂਗੇ। ਸੋ ਈਵਨ ਇਹ ਜਿਹੜੀਆਂ TRPs ਬਣਾਈਆਂ ਹੋਈਆਂ ਨੇ ਕਿ ਬਈ ਇਹਨਾਂ ਦੀ ਰੇਟਿੰਗ ਜਿਹੜੀ ਹੈ ਉਹ ਇੰਨੀ ਜਿਹੜੀ ਹੈ ਉਹ ਜ਼ਿਆਦਾ ਹੈ, ਉਹ ਇਨਫੈਕਟ ਉਹਨਾਂ ਦੀ TRP ਵੀ ਨਹੀਂ ਹੈ। ਲੇਕਿਨ ਕਿਵੇਂ, ਕਿਉਂਕਿ ਜਦੋਂ TRP ਬਣ ਜਾਂਦੀ ਹੈ ਜੀ ਇੰਨੇ ਵਿਊਅਰਸ ਨੇ, ਐਡਾਂ, ਪ੍ਰਾਈਵੇਟ ਸੈਕਟਰ, ਹਕੂਮਤਾਂ ਨੇ ਤਾਂ ਉਹਨਾਂ ਨੂੰ ਜਿਹੜਾ ਉਹ ਮਾਲਾਮਾਲ ਕੀਤਾ ਹੀ ਹੋਇਆ। ਸੋ ਲੇਕਿਨ ਇਹਨਾਂ ਦੇ ਜ਼ਿੰਮੇ ਇੱਕੋ ਹੀ ਗੱਲ ਹੈ ਕਿ ਤੁਸੀਂ ਕੋਈ ਵਿਰੋਧ ਦੀ ਆਵਾਜ਼ ਸਾਹਮਣੇ ਨਹੀਂ ਆਉਣ ਦੇਣੀ। ਲੱਖਾਂ ਲੋਕ ਇਕੱਠੇ ਨੇ, ਜੇ ਮੀਡੀਆ 'ਚ ਨਹੀਂ ਹੈ, ਸੋਸ਼ਲ ਮੀਡੀਆ ਨੂੰ ਅੱਜ ਕੱਲ ਕਿਵੇਂ ਬਲੌਕ ਕਰਾਉਣ ਦੀ ਲਾਈਨ ਸ਼ੁਰੂ ਕੀਤੀ ਹੋਈ ਹੈ, ਇੱਕ ਤੋਂ ਬਾਅਦ ਇੱਕ ਪੇਜ ਬੰਦ ਹੋ ਰਹੇ ਨੇ ਔਰ ਕਿੰਨੇ ਕੁ ਲੋਕ ਸੋਸ਼ਲ ਮੀਡੀਆ ਰਾਹੀਂ ਜੁੜੇ ਹੁੰਦੇ ਨੇ, ਜਦੋਂ ਕਿ ਮੇਨ ਸਟ੍ਰੀਮ 'ਚ ਜਿੱਥੇ 1 ਬਿਲੀਅਨ 350 ਮਿਲੀਅਨ ਆਮ ਲੋਕ ਘਰਾਂ 'ਚ ਬੈਠੇ ਟੀਵੀ ਤੁਹਾਨੂੰ ਉਹੀ ਝੂਠ ਪਰੋਸਿਆ ਜਾ ਰਿਹਾ ਹੈ। ਕਿਵੇਂ ਇਹਨਾਂ 2.5-3 ਮਹੀਨੇ ਦੇ ਪੀਰੀਅਡ 'ਚ ਜਦੋਂ ਕਿ ਚੀਨ ਨੇ ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟੋਰੀ ਕੈਚ ਕੀਤੀ, ਇਹਨਾਂ ਦੀ ਕਾਬੂ ਕੀਤੀ। ਕੋਵਿਡ-19 ਦੇ ਮਾਮਲੇ 'ਚ 1 ਲੱਖ ਤੋਂ ਜ਼ਿਆਦਾ ਲੋਕ ਮਰ ਗਏ, 6 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਉਹ ਉਸ ਤੋਂ ਪ੍ਰਭਾਵਿਤ ਨੇ।
ਕਿੰਨਾ ਕੁਝ ਵਿਦ ਇਨ ਦਾ ਕੰਟਰੀ, ਕਿਵੇਂ ਦਿੱਲੀ ਦੇ ਰਾਈਟਸ ਦੇ ਨਾਂ ਥੱਲੇ ਜਿਹੜਾ ਹੈ ਉਹ ਬੇਗੁਨਾਹ ਨੂੰ ਫੜਿਆ ਹੋਇਆ ਹੈ, ਕਿਵੇਂ ਈਵਨ ਹੋਰ ਥਾਵਾਂ ਤੇ। ਲੇਕਿਨ ਤੁਸੀਂ ਦੇਖੋ 2.5 ਮਹੀਨੇ 'ਚ ਜੇ ਉਹ ਸਾਰੇ ਹੀ ਗੋਦੀ ਮੀਡੀਆ ਦੇ ਤੇ ਚੱਲਿਆ, ਰੀਆ ਚੱਕਰਵਰਤੀ, ਸੁਸ਼ਾਂਤ ਰਾਜਪੂਤ, ਫਿਰ ਉਹ ਪਹਾੜਨ ਕੱਢ ਲਿਆਂਦੀ ਸਿਰ ਫਿਰੀ ਕੰਗਣਾ ਰਣੌਤ, 2-2.5 ਮਹੀਨੇ ਉਹਨੂੰ। ਸੋ ਉਹਨਾਂ ਨੇ ਕਿਵੇਂ ਇਸ ਸਾਰੇ ਨੂੰ ਸਾਈਡ ਟਰੈਕ ਕੀਤਾ। ਪਰ ਅਸਲੀ ਇਸ਼ੂ ਕਿਸੇ ਨੇ ਨਹੀਂ ਪੁੱਛਿਆ ਕਿ ਵੀ ਚੀਨ ਨੇ ਤੁਹਾਡੀ ਥਾਂ ਦੱਬ ਲਈ, ਤੁਸੀਂ ਕੀ ਕਰ ਰਹੇ ਹੋ। ਤੁਸੀਂ ਕੋਵਿਡ-19 ਨੂੰ ਤਾਂ ਦਾਅਵਾ ਕਰਦੇ ਸੀ ਜੀ ਮਹਾਭਾਰਤ 18 ਦਿਨਾਂ 'ਚ ਜਿੱਤਿਆ ਸੀ, ਅਸੀਂ 21 ਦਿਨਾਂ 'ਚ ਜਿਹੜੀ ਹੈ ਉਹ ਲੜਾਈ ਜਿੱਤ ਲੈਣੀ ਹੈ। ਕਿਸੇ ਨੇ ਕੋਈ ਨਹੀਂ ਪੁੱਛਿਆ ਕਿ ਭਾਈ ਇਹ ਤੁਹਾਡਾ ਕੀ ਹੈ। ਰਫਾਲ ਤੁਸੀਂ ਜਹਾਜ਼ ਵਿੱਚ ਸਾਰੇ 'ਚ ਲੈ ਆਂਦੇ, ਉਸ ਸਾਰੇ 'ਚ ਤੁਸੀਂ ਬੈਂਕਾਂ ਤੋਂ ਪੈਸਾ ਲੋਨ ਕਰ ਰਹੇ ਹੋ ਚਾਈਨਾ ਦੇ, ਉਹਨਾਂ ਦੀਆਂ ਕੰਪਨੀਆਂ ਨੂੰ ਕਹਿੰਦੇ। ਔਰ ਇਸ ਸਾਰੇ ਦੇ ਥੱਲੇ ਅਸੀਂ ਦੇਖਦੇ ਹਾਂ ਕਿ ਹੁਣ ਜਦੋਂ ਕਿਸਾਨ ਖਲੋਤਾ ਹੈ, ਕਿਸੇ ਵੀ ਰੈਵੋਲੂਸ਼ਨ ਦੀ ਬੈਕਬੋਨ ਹੁੰਦਾ ਹੈ, ਉਹਨਾਂ ਨੇ ਮੀਡੀਆ 'ਚੋਂ ਗਾਇਬ ਕਰਕੇ ਹੈ ਕਿ ਜਿਵੇਂ ਕੁਝ ਹੋ ਨਹੀਂ ਰਿਹਾ। ਔਰ ਜਿਹੜੇ ਈਵਨ ਦਿੱਲੀ ਬੈਠੇ ਜਾਂ ਜਿਹੜੇ ਬਾਣੀਏ ਨੇ, ਉਹਨਾਂ ਨੂੰ ਤਾਂ ਇਹ ਪਤਾ ਹੀ ਨਹੀਂ ਹੋਏਗਾ ਕਿ ਵੀ ਕਿਸਾਨੀ ਦੇ ਨਾਲ ਉਹ ਕੀ ਕਰ ਰਹੇ ਨੇ। ਤੁਸੀਂ ਪੰਜਾਬ ਦੀ ਲੀਡਰਸ਼ਿਪ ਦੇਖੋ, 2 ਇਹਨਾਂ ਦੇ ਵੱਡੇ ਲੀਡਰ ਪੰਜਾਬ 'ਚੋਂ ਨੇ, ਇੱਕ ਸੋਮਨਾਥ ਹੈ ਮਿਨਿਸਟਰ ਵੀ ਹੈ, ਔਰ ਦੂਸਰਾ ਵਿਨਾਸ਼ ਰਾਏ ਖੰਨਾ, ਇਹਦਾ ਸ਼ਾਇਦ ਪਿਓ ਵੀ ਇੱਕ ਵੱਡਾ ਲੀਡਰ ਹੁੰਦਾ ਸੀ ਭਾਰਤੀ ਜਨ ਸੰਘ ਦਾ। ਹੁਣ ਜਿਹਨੂੰ ਤੁਸੀਂ ਜ਼ਖਮਾਂ ਤੇ ਲੂਣ ਛਿੜਕਣਾ ਵੀ ਕਹਿ ਸਕਦੇ ਹੋ, ਮੈਂ ਇਹਨੂੰ ਵਿਅੰਗ ਜ਼ਿਆਦਾ ਕਵਾਂਗਾ ਕਿ ਇਹ ਵਿਅੰਗ ਹੈ। ਹੁਣ ਅਵਿਨਾਸ਼ ਰਾਏ ਖੰਨਾ ਇਹ ਕਹਿ ਰਿਹਾ ਹੈ ਟੂ ਟੈਕਲ ਮਿਸ ਇਨਫੋਰਮੇਸ਼ਨ ਪ੍ਰਿੰਟ ਫਾਰਮੂਲਾਜ਼ ਇਨ ਪੰਜਾਬ, ਸੀਨੀਅਰ ਬੀਜੇਪੀ ਲੀਡਰ ਅਵਿਨਾਸ਼ ਰਾਏ ਖੰਨਾ ਰਾਈਟਸ ਟੂ ਤੋਮਰ। ਹੁਣ ਜਿਹੜਾ ਇਹਨਾਂ ਦਾ ਮਿਨਿਸਟਰ ਹੈ ਤੋਮਰ, ਉਹਨੂੰ ਉਹ ਕਹਿੰਦਾ ਹੈ ਕਿ ਜੀ ਇਹ ਜਿਹੜੇ ਇਹ ਕਿਸਾਨਾਂ ਨੂੰ ਆਪੋਜੀਸ਼ਨ ਗੁੰਮਰਾਹ ਕਰ ਰਹੀ ਹੈ, ਕਿਉਂਕਿ ਇਹ ਬਿੱਲ ਜਿਹੜੇ ਨੇ ਅੰਗਰੇਜ਼ੀ ਤੇ ਹਿੰਦੀ 'ਚ ਨੇ, ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ ਵੀ ਇਹ ਇਹਨਾਂ ਦੇ ਭਲੇ ਦੇ ਨੇ। ਔਰ ਉਹਨਾਂ ਨੂੰ ਕਹਿ ਰਿਹਾ ਕਿ ਜੀ ਇਸ ਤਰ੍ਹਾਂ ਤੁਸੀਂ ਕਰੋ। ਔਰ ਇਹ ਉਹਦੇ ਐਗਜ਼ੈਕਟ ਸ਼ਬਦ ਨੇ ਕਿ ਉਹ ਕਿਸਾਨ ਇਸ ਲਈ ਜਿਹੜੇ ਨੇ ਉਹ ਅਪੋਜ਼ ਕਰ ਰਹੇ ਨੇ, ਕੀਪਿੰਗ ਦਿਸ ਇਨ ਮਾਈਂਡ ਇਟ ਇਜ਼ ਇੰਪੋਰਟੈਂਟ that laws are printed in Punjabi in the government press and distributed among organizations and institutions in Punjab via the government setup so that farmers of Punjab know the truth and they are able to see through the opposition lies, said Khanna. ਹੁਣ ਉਹ ਕਹਿਣਾ ਕੀ ਚਾਹੁੰਦਾ ਹੈ ਕਿ ਵੀ ਇਹ ਅਨਪੜ੍ਹ ਖਤੂਤ ਨੇ, ਇਹਨਾਂ ਨੂੰ ਕੋਈ ਨਹੀਂ ਪਤਾ ਵੀ ਇਹ ਬਿੱਲ ਕੀ ਨੇ, ਤਾਂ ਇਹਨਾਂ ਦੇ ਫਾਇਦੇ ਦੇ ਨੇ। ਔਰ ਇਹਨਾਂ ਨੂੰ ਨਾ ਅੰਗਰੇਜ਼ੀ ਆਉਂਦੀ ਹੈ ਨਾ ਹਿੰਦੀ ਆਉਂਦੀ ਹੈ। ਔਰ ਇਹਨਾਂ ਨੂੰ ਜ਼ਰਾ ਪੰਜਾਬੀ 'ਚ ਸਮਝਾਓ ਕਿ ਵੀ ਇਹ ਕਿਵੇਂ ਇਹਨਾਂ ਦੇ ਭਲੇ। ਇਸ ਤੋਂ ਵੱਡੀ ਇਨਸਲਟ ਕੀ ਹੋ ਸਕਦੀ ਹੈ। ਔਰ ਇਹ ਇਨਸਲਟ ਸਾਰੇ ਪੰਜਾਬ ਦੀ, ਜਿਨ੍ਹਾਂ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਇਸ ਵੇਲੇ, ਜੇ ਤੁਸੀਂ ਦੇਖੋ ਵੀ ਜਿੱਥੇ ਕਾਂਗਰਸ, ਅਕਾਲੀ, ਆਮ ਆਦਮੀ ਪਾਰਟੀ, ਸਭ ਦੀ ਮਜਬੂਰੀ ਬਣ ਗਈ। ਔਰ ਕਿਸ ਲੈਵਲ ਦੇ ਲੋਕ ਜਿਹੜੇ ਇਸ ਸਾਰੇ ਨੂੰ ਕਿੱਥੇ ਇਹੀ ਮੋਦੀ ਐਂਡ ਕੰਪਨੀ ਔਰ ਇਹ ਅਵਿਨਾਸ਼ ਰਾਏ ਖੰਨੇ ਵਰਗੇ ਜਾਂ ਸੋਮਨਾਥ ਵਰਗੇ ਜਿਹੜੇ ਪਿਛਲੇ ਚੋਣ ਪ੍ਰਚਾਰ ਵੇਲੇ ਸੀ ਕਿ ਮੋਦੀ ਜੀ ਆएंगे, स्वामीनाथन कमीशन रिपोर्ट एग्रीकल्चर की, किसानों की आमदनी दुगनी हो जाएगी। दुगनी तो तुसी जो करनी सी कर ਦਿੱਤੀ ਹੈ। ਤੁਸੀਂ ਹੁਣ ਨਾ ਸਿਰਫ ਉਹਨਾਂ ਦੀਆਂ ਜ਼ਮੀਨਾਂ ਖੋ ਕੇ ਤੁਸੀਂ ਆਪਣੇ ਅੰਬਾਨੀਆਂ ਅਡਾਨੀਆਂ ਦੇ ਹਵਾਲੇ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਇਨਸਲਟ ਕਰ ਰਹੇ ਹੋ, ਉਹਨਾਂ ਦਾ ਅਪਮਾਨ ਕਰ ਰਹੇ ਹੋ। ਔਰ ਇਹ ਵੀ ਦੱਸ ਰਿਹਾ ਹੁਣ, ਜਾਂ ਤਾਂ ਇਹ ਵੀ ਹੁੰਦਾ ਕਿ ਜਦੋਂ ਕਿਸੇ ਦਾ ਅੰਤ ਹੁੰਦਾ ਹੈ। ਅੱਜ ਹੀ ਮੈਂ ਇੱਕ ਇੰਟਰਵਿਊ, ਬੜਾ ਅੱਛਾ ਜਰਨਲਿਸਟ ਹੈ ਇੰਡੀਆ ਦਾ, ਜੌਨ ਦਿਆਲ, ਔਰ ਉਹ ਬਾਬਰੀ ਮਸਜਿਦ ਦੇ ਉੱਤੇ ਕਮੈਂਟ ਕਰ ਰਿਹਾ ਸੀ ਕਿਸੇ ਚੈਨਲ ਤੇ ਉਹਨੇ ਪੁੱਛਿਆ ਕਿ ਵੀ 30 ਸਾਲ ਤੋਂ ਤੁਸੀਂ ਵੀ ਲੱਗੇ ਹੋਏ ਹੋ ਕਰਨ ਲਈ, ਔਰ ਕੀ ਹੋਏਗਾ। ਉਹਨਾਂ ਨੇ ਕਿਹਾ ਜੀ ਹੁਣ ਇੱਕ ਤਾਂ ਹੁੰਦਾ ਹੈ ਕਿ ਵੀ ਤੁਸੀਂ ਅਪਮਾਨ ਵੀ ਪੀ ਲੈਂਦੇ ਹੋ, ਤੁਸੀਂ ਆਪਣਾ ਤੁਹਾਡਾ ਮਜ਼ਹਬੀ ਮੁਕਾਮ ਵੀ ਤੋੜਿਆ, ਉਹ ਵੀ ਹਰ ਲਾ ਵਾਇਲੇਟ ਕੀਤਾ ਹੈ। ਫਿਰ ਤੁਹਾਡੀਆਂ ਅਦਾਲਤਾਂ ਜਿਹੜੀਆਂ ਉਹਨਾਂ ਨੂੰ ਵੀ ਤੁਸੀਂ ਇਹਨੂੰ ਹੁਣ ਇਹੀ ਕਰ ਸਕਦੇ ਹੋ ਕਿ ਜਿਹੜੀ ਤੁਹਾਡੀ ਖਾਮੋਸ਼ੀ ਹੈ, ਖਾਮੋਸ਼ੀ ਦੇ ਵਿੱਚ ਪਛਤਾਵਾ ਵੀ ਹੈ, ਦਰਦ ਵੀ ਹੈ, ਪੇਨ ਵੀ ਹੈ, ਤੇ ਤੁਸੀਂ ਕਿਤੇ ਇਹ ਵੀ ਸੋਚਦੇ ਹੋ ਕਿ ਦਿਸ ਮੇ ਆਲਸੋ ਪਾਸ, ਕਿ ਇਹ ਵੀ ਗੁਜ਼ਰ ਜਾਏ। ਪਰ ਇਹ ਕਹਿਣ ਤੋਂ ਬਾਅਦ ਟੁਵਰਡਸ ਦਾ ਐਂਡ ਆਫ ਦਾ ਉਸ ਇੰਟਰਵਿਊ ਦੇ ਜੌਨ ਦਿਆਲ ਕਹਿੰਦਾ ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਇਹ ਜਿਹੜੇ ਕਰਤੂਤਾਂ ਕਰਨ ਵਾਲੇ ਨੇ ਇਹਨਾਂ ਦੇ ਵੀ ਸਕ੍ਰਿਪਚਰ ਦੇ ਵਿੱਚ ਇਹੀ ਲਿਖਿਆ ਹੋਇਆ ਹੈ। ਔਰ ਜ਼ਾਹਰ ਹੈ ਕਿ ਉਹਨਾਂ ਨੇ ਉਹ ਕੋਟ ਤਾਂ ਨਹੀਂ ਕੀਤਾ, ਸ਼ਲੋਕ ਹੈ ਗੀਤਾ ਦੇ ਵਿੱਚ, ਭਾਗਵਤ ਗੀਤਾ, ਜਿਹਦੇ 'ਚ ਕਿ ਕ੍ਰਿਸ਼ਨ ਕਹਿ ਰਹੇ ਨੇ ਅਰਜਨ ਨੂੰ ਕਿ ਬਈ
यदा यदाए धर्मस्य ਗਲਾਨੀ ਭਵਤੀ ਹੈ ਭਾਰਤ ਹੈ ਕਿ ਵੀ ਜਦੋਂ ਜਦੋਂ ਵੀ ਇਸ ਧਰਤੀ ਦੇ ਉੱਤੇ ਜ਼ੁਲਮ ਹੁੰਦਾ ਹੈ ਔਰ ਬਹੁਤ ਜ਼ਿਆਦਤੀਆਂ ਹੁੰਦੀਆਂ ਜਾਂ ਦੂਜੀਆਂ, ਫਿਰ ਉਹਨੇ ਕਿਹਾ ਜੀ ਕਿ ਮੈਂ ਅਵਤਾਰ ਲੈ ਕੇ ਜਿਹੜਾ ਉਹ ਜ਼ੁਲਮ ਦਾ ਨਾਸ਼ ਕਰਦਾ। ਸੋ ਉਹਨਾਂ ਨੇ ਉਹਨੂੰ ਹੀ ਰੈਫਰ ਕੀਤਾ ਕਿ ਵੀ ਜੇ ਇਹ ਸੱਚਮੁੱਚ ਧਰਮੀ ਲੋਕ ਨੇ ਤੇ ਫਿਰ ਇਸ ਗੱਲ ਨੂੰ ਦੇਖ ਲੈਣ ਕਿ ਜਦੋਂ ਜ਼ੁਲਮ ਦੀ ਅਖੀਰ ਹੁੰਦੀ ਹੈ ਤੇ ਫਿਰ ਜ਼ੁਲਮ ਦਾ ਅੰਤ ਵੀ ਹੁੰਦਾ, ਕਿਉਂਕਿ ਕੋਈ ਰੱਬ ਵੀ ਹੈ ਜਿਹਦਾ ਕੋਈ ਡਿਵਾਈਨ ਲਾਅ ਵੀ ਹੈ। ਤੁਸੀਂ ਹਰ ਇੱਕ ਚੀਜ਼ ਦੇ ਮਾਲਕ ਨਹੀਂ ਹੋ, ਤੁਸੀਂ ਜ਼ੁਲਮ ਦੇ ਨਾਲ ਆਵਾਜ਼ਾਂ ਬੰਦ ਕਰਵਾ ਸਕਦੇ ਹੋ, ਨਾਰੇ ਨੂੰ ਸਿਸਕੀਆਂ 'ਚ ਬਦਲ ਸਕਦੇ ਹੋ, ਖੂਨ। ਉਹਨੇ ਕਿਹਾ ਕਿ ਇਹ ਦੇਖੋਗੇ ਕੋਈ ਇਹ ਨਹੀਂ ਹੈ ਕਿ ਇੱਕ ਮਸੀਤ ਢਾ ਦਿੱਤੀ ਕਿ ਵੀ ਜਦੋਂ ਮੋਦੀ ਨੇ ਆਪਣਾ ਰੱਥ ਯਾਤਰਾ ਸ਼ੁਰੂ ਕੀਤੀ, ਉਸ ਰੱਥ ਦੇ ਪਹੀਏ ਦੇ ਨਾਲ ਹੀ ਨਹੀਂ, ਸਾਰਾ ਰੱਥ ਤੁਹਾਨੂੰ ਖੂਨ ਨਾਲ ਲਿਬੜਿਆ ਨਜ਼ਰ ਆਏਗਾ, ਕਿਉਂਕਿ ਜਿੱਥੋਂ ਜਿੱਥੋਂ ਰੱਥ ਗੁਜ਼ਰਿਆ ਉੱਥੇ ਉੱਥੇ ਜਿਹੜੇ ਨੇ ਉਹ ਇਨਸਾਨੀ ਜ਼ਿੰਦਗੀਆਂ ਦਾ ਅੰਤ ਹੁੰਦਾ ਚਲਾ ਗਿਆ। ਜਿਹੜੀ ਰਾਈਟਿੰਗ ਉਸ ਪੀਰੀਅਡ ਮਸੀਤ ਢਾਣ ਤੋਂ ਬਾਅਦ 2000 ਤੋਂ ਜ਼ਿਆਦਾ ਬੰਬਈ ਦੇ ਵਿੱਚ ਮੁਸਲਮਾਨਾਂ ਦਾ ਜਿਹੜਾ ਉਹ ਕਤਲੇਆਮ ਕੀਤਾ ਗਿਆ, ਫਿਰ 2000 ਤੋਂ ਜ਼ਿਆਦਾ ਗੁਜਰਾਤ ਦੇ ਵਿੱਚ। ਉਹਨੇ ਕਿਹਾ ਵੀ ਇਹ ਅਲਟੀਮੇਟਲੀ ਕਿੰਨੀ ਕੁ ਦੇਰ, ਔਰ ਮੈਂ ਸਮਝਦਾ ਕਿ ਵੀ ਹੁਣ ਇਹ ਠੀਕ ਹੈ, ਇਹ ਇੱਕ ਡਿਵਾਈਨ ਤਰੀਕਾ ਹੈ, ਪਰ ਜਿਵੇਂ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਸਟੇਟਮੈਂਟ ਦੇਖੀ ਹੈ ਕਿ ਵੀ ਜਿਹੜੀ ਉਹਨਾਂ ਨੇ 10ਵੇਂ ਪਾਤਸ਼ਾਹ ਦੀ ਕੋਟ ਜ਼ਫਰਨਾਮੇ ਦੀ ਦਿੱਤੀ ਕਿ ਚੌਂਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜਦੋਂ ਇਨਸਾਫ ਲੈਣ ਲਈ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ, ਤਲਵਾਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਔਰ ਅਸੀਂ ਤਾਂ ਉਸ ਧਰਤੀ ਦੀ ਪੈਦਾਇਸ਼ ਹੈ, ਸਾਡਾ ਕਿਸਾਨ, ਸਾਡਾ ਹਰ ਉਸ ਧਰਤੀ ਦਾ ਵਾਸੀ ਇਸ ਗੱਲ ਨੂੰ ਸਮਝਦਾ ਹੈ ਕਿ ਉਸ ਧਰਤੀ ਨੇ ਸਿਕੰਦਰ ਯੂਨਾਨੀ ਤੋਂ ਲੈ ਕੇ ਤੇ ਇੰਦਰਾ ਗਾਂਧੀ ਤੱਕ ਹਰ ਉਸ ਜ਼ਾਲਮ ਨੂੰ ਵੰਗਾਰਿਆ, ਉਸ ਦਾ ਅੰਤ ਕੀਤਾ। ਔਰ ਅਲਟੀਮੇਟਲੀ ਇਹੀ ਅੱਜ ਤਾਂ ਉਹਨਾਂ ਨੇ ਇਹਦੇ ਨਾਲ ਉਹਨਾਂ ਨੇ ਪੰਜਾਬੀ ਜ਼ਬਾਨ ਨੂੰ ਵੀ ਰਿਡੀਕਿਊਲ ਕੀਤਾ ਕਿ ਅਨਪੜ੍ਹਾਂ ਦੇ ਲੋਕ, ਅਨਪੜ੍ਹਾਂ ਦੀ ਜ਼ਬਾਨ ਹੈ ਔਰ ਇਹ ਅਨਪੜ੍ਹਾਂ ਨੂੰ ਇਸ ਜ਼ਬਾਨ ਦੇ ਵਿੱਚ ਸਮਝਾਓ। ਸੋ ਇਸ ਲੈਵਲ ਦੀ ਜਿਹੜੀ ਗਰੂਰ ਨਾਲ ਭਰਿਆ ਹੋਣਾ, ਇਹੀ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਸੁਖੀ ਬਸੈ ਮਸਕੀਨਿਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਕਿ ਜਿਹੜੇ ਹੰਕਾਰ ਨਾਲ ਭਰੇ ਹੋਏ ਲੋਕ ਨੇ ਇਹਨਾਂ ਨੂੰ ਅਲਟੀਮੇਟਲੀ ਇਹਨਾਂ ਦਾ ਹੰਕਾਰ ਹੀ ਗਰਕ ਕਰ ਦਿੰਦਾ ਹੈ। ਔਰ ਇਹ ਮੇਰਾ ਖਿਆਲ ਹੈ ਗਰਕਣ ਦੇ ਨੇੜੇ ਪਹੁੰਚੇ ਹੋਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਅਪਡੇਟ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।